ਬਾਰਡਰ ਦਾ ਤੁਸੀਂ ਹਾਲ ਪੁੱਛਿਆ ਸੀਗਾ। ਬਾਰਡਰ ਦਾ ਇਦਾਂ ਸੀਗਾ ਕਿ ਸਿਚੁਏਸ਼ਨ ਕੀ ਆ, ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਟਿਕਟੌਕ ਤੇ ਬਹੁਤ ਲੋਕਾਂ ਨੇ, ਵਕੀਲਾਂ ਨੇ ਵੀ, ਪੈਰਾਲੀਗਲ ਨੇ ਬਹੁਤ, ਕਿ ਬਾਰਡਰ ਇਦਾਂ, ਬਾਰਡਰ ਉਦਾਂ, ਤੀਰ ਤੁੱਕੇ ਸਾਰੇ, ਹੈ ਨਾ, ਕਿ ਸਨਸਨੀ ਫੈਲਾਉਣ ਲਈ। ਸੋ ਹੁਣ ਇਹ ਹੈ ਕਿ ਇਹ ਹੁਣ ਅਸਲੀ ਆંકੜੇ ਆ, ਇਹ ਰੀਅਲ ਇਨਫੋਰਮੇਸ਼ਨ ਆ। ਇਹਦੇ ਵਿੱਚ ਆਪਾਂ ਨਹੀਂ ਕੁਛ ਐਡ ਕਰਨਾ, ਤੁਹਾਨੂੰ ਸਿਰਫ ਆંકੜੇ ਦੱਸਣੇ ਆ, ਤੇ ਉਹ ਆંકੜੇ ਦੇ ਹਿਸਾਬ ਨਾਲ ਤੁਸੀਂ ਆਪਣਾ ਫੈਸਲਾ ਆਪ ਦੇਖੋ ਕਿ ਇਹ ਬਾਰਡਰ ਦੀ ਸਿਚੁਏਸ਼ਨ ਕੀ ਆ, ਹੈ ਨਾ। ਸੋ ਇਹ ਤਾਂ 4-4 ਮਹੀਨਿਆਂ 'ਚ ਚੰਗੇ ਤੱਤੇ ਵਗ ਰਹੇ ਆ ਤਾਂ ਫਿਰ ਪੂਰੇ ਫੁੱਲ। ਸੋ ਕਿਉਂਕਿ ਹੁਣ ਇਦਾਂ ਕਿ ਤੁਹਾਨੂੰ ਇਹ ਚੀਜ਼ਾਂ ਦੱਸਣੀਆਂ ਨਹੀਂ ਕਿਸੇ ਨੇ, ਲੋਕਾਂ ਨੂੰ ਕਹਿਣਾ ਆਓ ਜੀ ਬਹੁਤ ਵਧੀਆ, ਕੁਛ ਨਹੀਂ, ਸਾਰਾ ਕੁਝ ਸਹੀ ਹੈ, ਹੈ ਨਾ, ਕਿਉਂਕਿ ਲੋਕਾਂ ਦਾ ਕੰਮ ਚੱਲਦਾ। ਸਾਡਾ ਵੀ ਹੁਣ ਇਮੀਗ੍ਰੇਸ਼ਨ ਵਕੀਲ ਦਾ ਕੰਮ ਚੱਲੂਗਾ ਜੇ ਜਿੰਨੇ ਜ਼ਿਆਦਾ ਲੋਕੀ ਆਊਗੇ, ਤੇ ਭਾਵੇਂ ਔਖਾ ਵੀ ਹੋਵੇ ਉਹਨੂੰ ਬੰਦਾ ਕਹਿ ਦੇਵੇ ਕਿ ਇਹ ਸੌਖਾ ਵਾ। ਤੇ ਪਰ ਹੁਣ ਇਹ ਹੈ ਕਿ ਇਹ ਰੀਅਲ ਆંકੜੇ ਇਹਨਾਂ ਨੇ ਰਿਲੀਜ਼ ਕੀਤੇ ਆ। DHS ਜਿਹੜੀ ਸੀਗੀ, ਉਹਨਾਂ ਨੇ ਆਪਣੀ ਜਿਹੜੀ ਹੋਲਡਿੰਗ ਫੈਸਿਲਿਟੀਆਂ ਹੁੰਦੀਆਂ, ਜੇਲ੍ਹਾਂ ਹੁੰਦੀਆਂ, ਉਹਦੇ ਵਿੱਚ ਹੁਣ ਜਿੱਦਾਂ ਸੀਗਾ 3250 ਬੰਦਿਆਂ ਨੂੰ ਹੋਲਡਿੰਗ ਫੈਸਿਲਿਟੀ ਹੋਰ ਵਧਾਤੀ ਉਹਨਾਂ ਨੇ। ਤੇ ਟੋਟਲ ਜਿਹੜੀ ਇਹਨਾਂ ਦੀ ਹੈਗੀ ਆ, ਪਹਿਲਾਂ ਜਿਹੜੀ ਸੀਗੀ 23000, ਹੁਣ ਮਤਲਬ ਕਿ ਇਹ ਹੈਗਾ 25000 ਤੋਂ ਉੱਤੇ ਲੋਕੀ ਇਹ ਇੱਕ ਦਿਨ ਦੇ ਵਿੱਚ ਫੜ ਸਕਦੇ ਆ, ਡਿਟੇਨ ਕਰ ਸਕਦੇ ਆ। ਹੋਲਡਿੰਗ ਫੈਸਿਲਿਟੀਆਂ ਇਹਨਾਂ ਨੇ ਵਧਾਤੀਆਂ ਆਪਣੀਆਂ। ਠੀਕ ਹੈ। ਤੇ ਹਜ਼ਾਰਾਂ ਫੈਸਿਲਿਟੀਆਂ ਇਹਨਾਂ ਨੇ ਜਿਹੜੀਆਂ CBP ਤੇ ICE ਦੇ ਜਿਹੜੇ ਆਫਿਸ ਸੀਗੇ ਲੋਕਲ ਇੰਟਰਨਲੀ, ਉਹ ਜਿਹੜੀਆਂ ਡਿਟੈਂਸ਼ਨ ਸੈਂਟਰ ਸੀਗੇ, ਉਹ ਵੀ ਜਿਹੜੇ ਆ ਐਕਸਪੈਂਡ ਕਰਤੇ ਆ, ਹੈ ਨਾ। ਤੇ 25000 ਦੀ ਇਹਨਾਂ ਦੀ ਹੁਣ ਡੇਲੀ ਬੇਸਿਸ ਤੇ ਲੋਕਾਂ ਨੂੰ ਫੜ ਕੇ ਉੱਥੇ ਬੰਦ ਕਰਨ ਦੀ ਕਪੈਸਿਟੀ ਜਿਹੜੀ ਆ, ਇੰਨੀ ਕਿ ਇਹਨਾਂ ਨੇ ਮੈਨੇਜ ਜਿਹੜੀ ਕਰ ਲਈ ਹੈ। ਪਹਿਲਾਂ ਤਾਂ ਲੋਕੀ ਇੰਨੇ ਕਰ ਰਹੇ ਸੀ ਕਿ ਜੇਲ੍ਹਾਂ ਦਾ ਸਾਈਜ਼ ਨਹੀਂ ਸੀਗਾ, ਤੇ ਹੁਣ ਇਹਨਾਂ ਨੇ ਆਪਣੀ ਐਵਰੇਜਾਂ ਕੱਢ ਲਈਆਂ ਕਿ ਕਿੰਨੇ ਕੁ ਬੰਦੇ ਆਉਂਦੇ ਆ, ਕਿੰਨੇ ਕੁ ਬੰਦੇ ਪ੍ਰੋਸੈਸ ਹੋ ਸਕਦੇ ਆ। ਮਈ 12 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ 1,10,000 ਬੰਦਿਆਂ ਨੂੰ ਐਕਸਪੀਡਾਈਟਡ ਰਿਮੂਵਲ ਦੇ ਚੁੱਕੇ ਆ। 1,10,000 ਬੰਦੇ ਇਹ 4 ਮਹੀਨਿਆਂ 'ਚ, ਇਹਨਾਂ ਨੇ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਲੋਕੀ ਫੜ ਕੇ 1,10,000 ਇਹਨਾਂ ਨੇ ਡਿਪੋਰਟ ਕਰ ਚੁੱਕੇ ਆ ਉੱਥੇ, ਜਿਹਨਾਂ ਨੂੰ ਕੰਟਰੀ 'ਚ ਵੜਨ ਦਾ ਮੌਕਾ ਨਹੀਂ ਦਿੱਤਾ। ਉੱਥੇ ਬਿਆਨ ਵੀ ਉਹਨਾਂ ਦੇ ਫੇਲ ਹੋ ਕੇ ਵਾਪਸ ਜਿਹੜੇ ਭੇਜ ਦਿੱਤੇ ਗਏ ਆ। ਇਹਦੇ ਵਿੱਚ ਪੰਜਾਬੀ ਵੀ ਹੈਗੇ ਆ, ਠੀਕ ਆ। ਔਨ ਐਵਰੇਜ ਉਹ ਜਿਹੜਾ ਉਹਨਾਂ ਦਾ ਹੁਣ ਆંકੜਾ ਚੱਲਦਾ ਪਿਆ, 4000 ਕ੍ਰੈਡੀਬਲ ਫੇਅਰ ਇੰਟਰਵਿਊ, ਜਿਹਨੂੰ ਬਿਆਨ ਕਿਹਾ ਜਾਂਦਾ, 4000 ਕ੍ਰੈਡੀਬਲ ਫੇਅਰ ਇੰਟਰਵਿਊ ਹੁਣ ਉਹ ਹਫਤੇ ਦੇ ਵਿੱਚ ਲੈ ਰਹੇ ਆ ਔਨ ਐਵਰੇਜ। ਘੱਟੋ ਘੱਟ, ਹਾਂ, ਕਈ ਵਾਰੀ ਜ਼ਿਆਦਾ ਵੀ, ਕਈ ਵਾਰੀ ਘੱਟ ਵੀ। ਜਿਹੜੀ ਇਹ 4000 ਦੀ ਐਵਰੇਜ ਆ, ਇਹ ਪੁਰਾਣੇ ਟਾਈਮ ਤੋਂ ਹੁਣ ਤੱਕ ਦੇਖਿਆ ਜਾਵੇ, ਜਿਹੜਾ ਵੀ ਹਾਈਐਸਟ ਸਕੋਰ ਸੀਗਾ ਉਤੋਂ ਇਹ ਡਬਲ ਆ। ਅੱਜ ਤੱਕ ਕਦੀ 2000 ਨਹੀਂ ਟੱਪਿਆ ਸੀਗਾ ਇਹਨਾਂ ਦਾ। ਹੁਣ ਇਹ 4000 ਬਿਆਨ ਜਿਹੜੇ ਹੈਗੇ ਆ, ਪਾਸ ਫੇਲ ਇਹ ਕਰ ਰਹੇ ਆ ਬੜੀ ਸਪੀਡ ਦੇ ਨਾਲ। ਮੇਨ ਜਿਹੜੀ ਇਹਨਾਂ ਦੀ ਚੀਜ਼ ਹੈਗੀ ਆ ਕਿ ਇੰਟਰਨੈਸ਼ਨਲ ਪਾਰਟਨਰ, ਜਿਹੜੀ ਇਹ ਸਰਕਾਰ ਆ, ਇਹ ਜਿਹੜੀ ਪਹਿਲੀ ਸਰਕਾਰ ਸੀ, ਇਹਨੇ ਸਮਝੌਤਾ ਕੀਤਾ। ਜਿਹੜਾ ਟਰੰਪ ਸੀਗਾ ਉਹ ਤਾਂ ਕਹਿੰਦਾ ਸੀਗਾ ਮੈਕਸੀਕੋ ਮਰਡਰ ਰੇਪਿਸਟ ਆ, ਇਹਨੇ ਕੰਧ ਦਾ ਬਿੱਲ ਦੇਣਾ, ਇੱਦਾਂ ਦੇਣਾ, ਉੱਦਾਂ ਦੇਣਾ, ਡਰਾਮਾ ਕਰਕੇ ਉਹ ਚੱਲ ਗਿਆ। ਪਰ ਇਹ ਜਿਹੜੀ ਸਰਕਾਰ ਸੀਗੀ, ਇਹਨੇ ਐਗਰੀਮੈਂਟ ਕੀਤੇ, ਇਹਨਾਂ ਨੇ ਫੰਡਿੰਗ ਕੀਤੀ ਉਹਨਾਂ ਦੇ ਨਾਲ। ਇਹਨਾਂ ਦਾ ਹੁਣ ਜਿਹੜਾ ਆંકੜਾ ਹੈਗਾ, ਪਾਰਟਨਰਸ਼ਿਪ ਜਿਹੜੀ ਇਹਨਾਂ ਨੇ ਕੀਤੀ ਆ ਦੇਸ਼ਾਂ ਦੇ ਨਾਲ, 2,53,000 ਲੋਕੀ ਇਹਨਾਂ ਨੇ 152 ਕੰਟਰੀਆਂ ਦੇ ਵਿੱਚ ਮਈ ਤੋਂ ਲੈ ਕੇ ਹੁਣ ਤੱਕ ਰਿਮੂਵ ਕੀਤੇ ਆ ਪਾਰਟਨਰਸ਼ਿਪ ਪ੍ਰੋਗਰਾਮ ਦੇ ਥੱਲੇ। ਸੋ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਅੱਜ ਜਿਹੜੇ 1,10,000 ਕਹਿ ਗਏ ਨੇ, ਤੋਂ ਇਲਾਵਾ 2,53,000 ਇਹਨਾਂ ਨੇ 152 ਕੰਟਰੀਆਂ ਦੇ ਵਿੱਚ ਵਾਪਸ ਜਿਹੜੇ ਕੀਤੇ ਆ। ਇਹਨੂੰ ਜੇ ਹੁਣ ਆਪਾਂ ਕੰਪੇਅਰ ਕਰੀਏ ਕਿ ਸੇਮ ਪੀਰੀਅਡ ਦੇ ਵਿੱਚ ਪ੍ਰੀ ਕੋਵਿਡ ਜਿਹੜਾ ਸੀਗਾ, ਈਵਨ ਟਰੰਪ ਦੇ ਥੱਲੇ ਜਿਹੜਾ ਇਹ ਨੰਬਰ ਸੀਗਾ 1,80,000 ਸੀਗਾ, ਉਹਨੂੰ ਕਹਿੰਦੇ ਸੀ ਬਹੁਤ ਸਟ੍ਰਿਕਟ ਆ, ਤੇ ਉਹਦਾ 1,80,000 ਸੀਗਾ, ਇਹਦਾ 2,53,000 ਆ। ਸੋ ਮੈਸੇਜ 60-70,000 ਵੱਧਦੀ ਆ। ਮੈਸੇਜ ਜਿਹੜਾ ਤੁਹਾਨੂੰ ਬੜਾ ਕਲੀਅਰ ਆ ਕਿ ਉਹ ਕਹਿੰਦੇ ਸੀ ਟਰੰਪ ਬਹੁਤ ਸਟ੍ਰਿਕਟ ਆ, ਤੇ ਲੋਕਾਂ ਨੂੰ ਥੋੜਾ ਜਿਹਾ ਭੁਲੇਖਾ ਸੀਗਾ ਕਿ ਇਹ ਨਹੀਂ ਸਟ੍ਰਿਕਟ ਆ। ਤੇ ਇਹਨਾਂ ਨੇ ਜਿਹੜਾ 1600 ਫੈਮਲੀਆਂ ਇਹਨਾਂ ਨੇ ਮੋੜਤੀਆਂ, 1,10,000 ਇਹਨਾਂ ਨੇ ਕੁਇਕਲੀ ਐਕਸਪੀਡਾਈਟ ਕਰਤਾ, ਤੇ 2,53,000 ਇਹਨਾਂ ਨੇ ਪਾਰਟਨਰ ਪ੍ਰੋਗਰਾਮਾਂ ਦੇ ਥੱਲੇ ਜਿਹੜਾ ਵਾਪਸ ਇਹਨਾਂ ਨੇ ਮੋੜਤੇ। ਜਿਹੜੀਆਂ ਆਈਸ ਦੀਆਂ ਫਲਾਈਟ ਸੀਗੀਆਂ ਸਾਰੀਆਂ, ਉਹਨਾਂ ਦਾ ਆંકੜਾ ਕਿ ਇਹਨਾਂ ਨੇ ਡਬਲ ਕਰਤੀਆਂ ਜਿੰਨੀਆਂ ਫਲਾਈਟਸ ਇਹਨਾਂ ਦੀਆਂ ਸੀਗੀਆਂ। ਤੇ ਸਿਰਫ ਆਪਣੇ 2023 ਵਾਲੇ ਫਿਸਕਲ ਈਅਰ ਦੇ ਸੈਕਿੰਡ ਹਾਫ 'ਚ, ਮਤਲਬ ਕਿ ਅਕਤੂਬਰ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਆਈਸ ਦੀਆਂ ਜਿਹੜੀਆਂ ਡੀਪੋਰਟੇਸ਼ਨ ਫਲਾਈਟ ਸੀਗੀਆਂ, ਉਹ ਹਿਸਟੋਰੀਕਲੀ ਡਬਲ ਕਰਤੀਆਂ, ਇੰਨੀਆਂ ਕਦੀ ਵੀ ਨਹੀਂ ਹੋਈਆਂ। ਜਿਹੜੀਆਂ ਇਹਦੇ ਵਿੱਚ ਮਲਟੀਪਲ ਕੰਟਰੀਜ਼ ਦੇ ਵਿੱਚ ਇਹ ਜਾਂਦੀਆਂ, ਤੇ 36,000 ਜਿਹੜੀਆਂ ਇਹਦੇ ਵਿੱਚ ਫੈਮਲੀਆਂ ਇਹਨਾਂ ਨੇ ਡਿਪੋਰਟ ਕੀਤੀਆਂ, ਜਿਹੜੀਆਂ ਸਾਊਥ ਵੈਸਟ ਬਾਰਡਰ ਤੋਂ ਇਹਨਾਂ ਨੇ ਫੜੀਆਂ। ਇਹ ਜਿਹੜੀਆਂ 36,000 ਫੈਮਲੀਆਂ ਸੀਗੀਆਂ, 36,000 ਦੇ ਵਿੱਚੋਂ ਦੀ 17,000 ਨਾਨ ਮੈਕਸੀਕਨ ਸੀਗੇ, ਮੰਨ ਲਓ ਇੰਡੀਅਨ ਜਾਂ ਦੂਜੀ ਕੰਟਰੀ ਦੇ, ਜਿਹੜੇ ਆਪਣੇ ਪਾਸਪੋਰਟ ਪਾੜ ਦਿੰਦੇ ਸੀਗੇ, ਟਰੈਵਲ ਡਾਕੂਮੈਂਟ ਨਹੀਂ ਉਹਨਾਂ ਕੋਲ ਹੁੰਦੇ ਸੀ, ਉਹਨਾਂ ਦੇ ਏਜੰਟ ਦੱਸਦੇ ਸੀ ਕਿ ਪਾਸਪੋਰਟ ਪਾੜ ਦਿਓ, ਤੁਹਾਨੂੰ ਫਿਰ ਵਾਪਸ ਨਹੀਂ ਇਹ ਭੇਜ ਸਕਦੇ, ਥੋੜੀ ਦੇਰ ਇਹ ਰੱਖ ਸਕਦੇ ਆ। ਤੇ ਇਹਨਾਂ ਨੇ ਮੈਕਸੀਕੋ ਨਾਲ ਜਿਹੜੀ ਡੀਲ ਕੀਤੀ ਆ, ਤੇ 17,000 ਇਹਨਾਂ ਨੇ ਨਾਨ ਮੈਕਸੀਕਨ ਜਿਹੜੀਆਂ ਫੈਮਲੀਆਂ ਹੈਗੀਆਂ, ਉਹ ਮੈਕਸੀਕੋ ਦੇ ਵਿੱਚ ਹੀ ਵਾਪਸ ਡਿਪੋਰਟ ਕਰਕੇ ਰੱਖੀਆਂ ਕਿ ਇੱਥੇ ਇਹਨਾਂ ਨੂੰ ਰੱਖੋ। ਤੇ ਮੈਕਸੀਕੋ ਵਾਲਿਆਂ ਨੇ ਇਹਨੂੰ ਆਪਣੇ ਸ਼ੈਲਟਰ ਡਿਟੈਂਸ਼ਨਾਂ 'ਚ ਰੱਖਿਆ,
ਜਿਹੜੇ ਇਹਨਾਂ ਨੇ ਉੱਥੋਂ ਹੀ ਜਿਹੜਾ ਹੈਗਾ ਵਾਪਸ ਭੇਜਣੇ ਆ, ਸਿੱਧੇ ਅਮਰੀਕਾ 'ਚ ਨਹੀਂ ਆਉਣ ਦੇਣੇ। ਸੋ ਇਹ ਉਹੀ ਜਿਹੜਾ ਟ੍ਰਾਂਜੀਸ਼ਨ ਬੈਨ ਅਟਾਰਨੀ ਟੇਡ ਕਹਿਣਾ ਜੀ ਉਹੀ ਆ ਵੀ ਉਹਦੇ ਅੰਦਰ ਇਹ ਉਹਨਾਂ ਨੇ ਸਿੱਧੇ ਇਹ ਕਰ ਲਿਆ ਕਿ ਜਿਹੜਾ ਬੰਦਾ ਆਪਣਾ ਪਾਸਪੋਰਟ ਪਾੜ ਦਿੰਦਾ, ਦੱਸਦਾ ਨਹੀਂ ਕਿਹੜੀ ਕੰਟਰੀ ਤੋਂ ਆਇਆ। ਪਹਿਲਾਂ ਜਿੱਦਾਂ ਸੀਗਾ ਕਿ ਬੰਦਾ ਇੰਡੀਆ ਤੋਂ ਆਇਆ ਤੇ ਉਹਦੇ ਕੋਲ ਜੇ ਕੋਈ ਤਰੀਕਾ ਨਹੀਂ ਵਾਪਸ ਜਾਣ ਦਾ, ਪਾਸਪੋਰਟ ਉਹਨੇ ਪਾੜਤਾ ਜਾਂ ਹੈ ਨਹੀਂ ਆ, ਟਰੈਵਲ ਡਾਕੂਮੈਂਟ ਨਹੀਂ, ਤੇ ਇਹਨਾਂ ਨੂੰ ਵਾਪਸ ਭੇਜਣ ਲਈ ਟਰੈਵਲ ਡਾਕੂਮੈਂਟ ਵਗੈਰਾ ਬਣਾਉਣੇ ਪੈਂਦੇ ਸੀਗੇ, ਪਾਸਪੋਰਟ ਵਗੈਰਾ ਬਣਾਉਣੇ ਪੈਂਦੇ ਸੀ, ਕੌਂਸੂਲੇਟ ਨਾਲ ਸੰਪਰਕ ਕਰਨਾ ਪੈਂਦਾ ਸੀਗਾ। ਉਹ ਹੁਣ ਕਹਿੰਦੇ ਆ ਕਿ ਹੁਣ ਜਿੱਦਾਂ ਸੀਗਾ ਇੰਡੀਆ ਕੋਆਪਰੇਟ ਨਹੀਂ ਕਰਦਾ ਹੈਗਾ ਉਹਨਾਂ ਨਾਲ, ਤੇ ਟਾਈਮ ਲੱਗ ਜਾਂਦਾ ਸੀਗਾ। ਬੰਦੇ 6-6 ਮਹੀਨੇ ਰਹਿੰਦੇ ਸੀਗੇ, ਫਿਰ ਉਹ ਬੌਂਡ ਬੂੰਡ ਕਰਕੇ ਬਾਹਰ ਆ ਜਾਂਦੇ ਸੀਗੇ, ਜੇਲ੍ਹਾਂ ਬਿਜ਼ੀ ਹੋ ਜਾਂਦੀਆਂ ਸੀਗੀਆਂ, ਕਈ ਵਾਰੀ ਉਹਨੂੰ ਛੱਡਣਾ ਪੈ ਜਾਂਦਾ ਸੀਗਾ। ਤੇ ਹੁਣ ਉਹਨਾਂ ਨੇ ਪਹਿਲੀ ਵਾਰੀ ਉਹ ਕਹਿੰਦੇ ਹੋਇਆ ਕਿ ਉਹਨਾਂ ਨੇ ਮੈਕਸੀਕੋ ਦੇ ਨਾਲ ਡੀਲ ਬਣਾ ਲਈ ਆ, ਜਿਹਦੇ ਵਿੱਚ ਮੈਕਸੀਕੋ ਇੰਟਰਸਟਿਡ ਹੈਗਾ ਕਿ ਥਰਡ ਕੰਟਰੀ ਵਾਲੇ ਜਿਹੜੀ ਲੋਕੀ ਜਿਹੜੇ ਇੱਦਾਂ ਜਾ ਨਹੀਂ ਸਕਦੇ ਉਹਨਾਂ ਨੂੰ ਉਹ ਉੱਥੇ ਡੱਕ ਕੇ ਰੱਖੂਗੇ। ਇਹ ਜਿਹੜਾ ਹਿਸਟੋਰੀਕਲੀ ਇਦਾਂ ਕਦੀ ਨਹੀਂ ਹੋਇਆ। 36,000 ਜਿਹੜਾ ਇਹਨਾਂ ਨੇ ਹੁਣ ਜਿਹੜਾ ਆંકੜਾ ਇਹਦਾ ਹੈਗਾ 36,000 ਫੈਮਲੀਆਂ ਮੈਕਸੀਕੋ ਦੇ ਵਿੱਚ ਜਿਹੜੀਆਂ ਉਹ ਡਿਟੇਨ ਕੀਤੀਆਂ। ਇਹ ਤਾਂ ਆંકੜੇ ਬੜੇ ਖਤਰਨਾਕ। ਆਪਾਂ ਵਰਕ ਆਥੋਰਾਈਜੇਸ਼ਨ ਦੇ ਵੱਲ ਨੂੰ ਵੀ ਵੱਧਦੇ ਆ। ਇਹਦੇ ਵਿੱਚ ਥੋੜੀ ਜੀ ਹੋਰ ਆਪਾਂ ਜੇ ਗੱਲ ਕਰਦੇ ਜਾਈਏ, ਇਹ ਮਈ ਮਹੀਨੇ ਤੋਂ ਬਾਅਦ ਦੇ ਆંકੜੇ 4 ਮਹੀਨਿਆਂ ਦੇ ਆંકੜੇ ਆ। 4 ਮਹੀਨਿਆਂ ਜਿਹੜਾ ਨੇ ਕੰਮ ਖਿੱਚਤਾ। 4 ਮਹੀਨਿਆਂ ਦੇ ਵਿੱਚ ਇੰਨੀ ਤੇਜ਼ੀ, ਇੰਨੀ ਸਖਤੀ ਕਰ ਦਿੱਤੀ। ਜਿੱਥੇ ਜਿਹੜੇ ਪਹਿਲੇ ਭਾਈ ਪਹੁੰਚ ਗਏ ਆ ਨਾ, ਤੁਸੀਂ ਇਹ ਤਾਂ ਰੱਬ ਦਾ ਸ਼ੁਕਰੀਆ ਅਦਾ ਕਰੋ ਵੀ ਤੁਹਾਨੂੰ ਉਦਾਂ ਆਉਣ ਦਿੱਤਾ। ਜਦੋਂ ਜਿਹੜੀ ਇਹ ਚਰਚਾ ਸੁਣਦੇ ਸੀ ਯਾਰ ਉੱਥੇ ਨਹੀਂ ਕੋਈ ਪੁੱਛਦਾ, ਕੋਈ ਨਹੀਂ ਕਰਦਾ ਬਿਆਨ, ਸਿੱਧੇ ਖੁੱਲੇ ਹੀ ਆ ਜਾਓ, ਉਹ ਆ ਜਾਓ। ਪਰ ਆ ਜਿਹੜੇ ਹੁਣ ਤੁਸੀਂ ਆંકੜੇ ਦੱਸੇ, ਇਹ ਤਾਂ ਕਾਫੀ ਕਹਿ ਸਕਦੇ ਆ ਵੀ ਸਖਤੀ ਵਾਲੇ ਜਿਹੜੇ ਆંકੜੇ ਆ ਵੀ ਕਾਫੀ ਇਹਨਾਂ ਨੇ ਨਕੇਲ ਕੱਸ ਦਿੱਤੀ ਆ। ਪੂਰਾ ਸ਼ਿਕੰਜਾ ਕੱਸਣ ਦੀ ਜਿਹੜੀ ਕੋਸ਼ਿਸ਼ ਹੈ। ਇਹ ਉਹ ਲੋਕ ਆ ਜਿਨ੍ਹਾਂ ਦੀ ਇੰਟਰੈਕਸ਼ਨ ਹੁੰਦੀ CBP ਦੇ ਨਾਲ। ਕਈ ਲੋਕ ਜਿਹੜੇ ਉਹ ਸੇਫਲੀ ਵੀ ਲੰਘ ਜਾਂਦੇ ਹੋਣੇ ਆ, ਉਹਦਾ ਕੋਈ ਆંકੜਾ ਨਹੀਂ। ਉਹਦਾ ਤਾਂ ਨਹੀਂ, ਚਲੋ ਕੋਈ ਆંકੜਾ। ਉਹ ਤਾਂ ਫਿਰ ਹੁਣ ਇਹਦਾ ਏਦਾਂ ਕਿ ਕਾਫੀ ਸਾਡੇ ਨਾ, ਜਿੱਦਾਂ ਹੁਣ ਪਹਿਲਾਂ ਕਾਲ ਆਉਂਦੀ ਸੀਗੀ ਅਸਾਈਲਮ ਦਾ ਕੇਸ ਆਉਣਾ, ਹੁਣ ਬੌਂਡ ਦੇ ਕੇਸਾਂ ਦੇ ਵਿੱਚ ਮਹੀਨੇ 2 ਮਹੀਨੇ ਤੋਂ ਬੌਂਡ ਦੇ ਕੇਸਾਂ ਦੀ ਬਹੁਤ ਕਿ ਡੱਕੇ ਪਏ ਆ, ਰਿਸ਼ਤੇਦਾਰਾਂ ਦੇ ਫੋਨ ਕੀ ਡੱਕੇ ਪਏ ਆ। ਡਿਟੇਨਡ ਹੀਅਰਿੰਗ ਵਾਲੇ ਕੇਸ, ਉਹਦਾ ਕੇਸ ਲੋਡ ਜਿਹੜਾ ਜ਼ਿਆਦਾ ਵੱਧ ਗਿਆ। ਕਿ ਹੁਣ ਇਹਨਾਂ ਆંકੜਿਆਂ ਤੋਂ ਪਹਿਲਾਂ ਹੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸੀਗਾ ਕਿ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਬਹੁਤ ਜ਼ਿਆਦਾ ਹਾਈ ਲੈਵਲ ਤੇ। ਠੀਕ ਹੈ, ਓਕੇ, ਠੀਕ ਹੈ। ਸੋ ਕਿੱਥੇ ਐਕਸਪੀਡਾਈਟਿਡ ਰਿਮੂਵਲ ਇੱਕ ਇੰਡੀਵਿਜੂਅਲ ਦਾ ਹੁੰਦਾ ਸੀ, ਹੁਣ ਐਕਸਪੀਡਾਈਟਿਡ ਰਿਮੂਵਲ ਫੈਮਿਲੀਜ਼ ਦੇ ਨਵਾਂ ਪ੍ਰੋਗਰਾਮ ਆ ਗਿਆ। ਉਹਦੇ ਵਿੱਚ ਵੀ ਪੂਰੇ ਫੈਮਿਲੀ ਦਾ ਪਹਿਲਾਂ ਉਹ ਕਹਿੰਦੇ ਸੀਗੇ ਕਿ ਬਚਾ ਕਰ ਦੇਣਾ ਫੈਮਿਲੀ ਵਾਲਿਆਂ ਨੂੰ, ਘੱਟ ਉਹ ਕਰਨੀ ਨਹੀਂ ਹੈਗੇ। ਤੇ ਹੁਣ ਇਹ ਪਰਿਵਾਰਾਂ ਵਾਲਿਆਂ ਦੇ ਜਿਹੜੇ ਆ ਦੁਆਲੇ ਪੈ ਗਏ ਆ। ਉਹਨਾਂ ਨੂੰ ਹੁਣ ਸਗੋਂ ਇਹਨਾਂ ਨੇ ਛੇਤੀ ਕਰਨਾ ਵਾ, 30 ਦਿਨਾਂ ਦੇ ਵਿੱਚ ਪੁੱਠਾ ਕਰਤਾ ਹਿਸਾਬ ਕਿਤਾਬ। ਲਾਇਬਿਲਿਟੀ ਕਹਿੰਦੇ ਵੀ ਆਪਣੇ ਸਿਰ ਤੋਂ ਲਾਓ ਤੇ ਇਹਨਾਂ ਨੂੰ ਜਲਦੀ ਵਾਪਸ ਮੋੜੋ, ਜਲਦੀ ਵਾਪਸ ਭੇਜੋ। ਹੁਣ ਤੁਸੀਂ 4000 ਇੰਟਰਵਿਊਜ਼ ਦੀ ਗੱਲ ਕੀਤੀ 7 ਦਿਨਾਂ 'ਚ। ਇਹ ਕਿਹੜਾ ਵੀ ਵੀਕਐਂਡ ਤੇ ਬੰਦ ਨਹੀਂ ਹੁੰਦਾ ਬਾਰਡਰ, ਵੀਕਐਂਡ ਤੇ ਵੀ ਕੰਮ ਚੱਲੀ ਜਾਂਦਾ। 4000 ਜੇ ਮੰਨ ਲਓ ਵੀਕ 'ਚ ਆ ਦਿਨ ਦਾ ਮਤਲਬ 600 ਜਿਹੜੀ ਇੰਟਰਵਿਊ ਕਰ ਰਹੇ ਆ। ਇੰਟਰਵਿਊ ਮੰਡੇ ਤੋਂ ਹੋਇਆ ਤੇ 5 ਦਿਨ 1000 ਇੰਟਰਵਿਊ ਡੇਲੀ ਬੇਸਿਸ ਤੇ ਜਿਹੜੀਆਂ ਔਨ ਐਵਰੇਜ ਹੋ ਰਹੀਆਂ। ਵਾਓ। ਸੋ ਜਸਟ ਇਮੇਜਿਨ ਜੇ 24 ਘੰਟੇ ਵੀ ਕੰਮ ਕਰਦੇ ਹੋਣ ਤਾਂ ਕੰਮ ਪੂਰਾ ਹੀ ਜਿਹੜਾ ਆ ਉਹਨਾਂ ਨੇ ਖਿੱਚਿਆ ਪਿਆ ਆ ਜਲਦੀ ਤੋਂ ਜਲਦੀ। ਇਹਦੇ ਚੋਂ ਇਹ ਆંકੜਾ ਆ 2,53,000 ਲੋਕਾਂ ਨੂੰ ਵਾਪਸ ਮੋੜਨ ਦਾ। ਹਾਂਜੀ, ਪਿਛਲੇ ਵਾਰ ਦੇ ਨਾਲੋਂ 70,000 ਵੱਧ ਜਿਹੜਾ ਆ ਉਹ ਹੈਗਾ ਆ। 152 ਮੁਲਕਾਂ ਤੋਂ ਨੂੰ ਲੋਕਾਂ ਨੂੰ ਇਹਨਾਂ ਨੇ ਮੋੜਿਆ ਹੈ ਵਾਪਸ। ਜਸਟ ਇਮੇਜਿਨ। ਤੇ ਇਹਦੇ ਵਿੱਚੋਂ 36,000 ਪਰਿਵਾਰ ਜਿਹੜੇ ਨਾਨ ਮੈਕਸੀਕਨ ਸੀਗੇ ਉਹਨਾਂ ਨੂੰ ਮੈਕਸੀਕੋ ਦੇ ਵਿੱਚੋਂ, ਉਹਦੇ ਚੋਂ 17,000 ਲੋਕਾਂ ਨੂੰ 17,000 ਫੈਮਲੀਜ਼ ਨੂੰ ਉਹ ਉਹਨਾਂ ਨੇ ਮੈਕਸੀਕੋ ਦੇ ਵਿੱਚ ਜਿਹੜਾ ਉਹ ਰੱਖ ਦਿੱਤਾ। ਇਹ ਇੱਕ ਕਾਫੀ ਵੱਡੇ ਪੱਧਰ ਦੇ ਉੱਤੇ ਤਬਦੀਲੀ ਆਪਾਂ ਬਾਰਡਰ ਦੀ ਸਿਚੁਏਸ਼ਨ ਦੇ ਵਿੱਚ ਦੇਖ ਰਹੇ ਹਾਂ। ਸੋ ਜਿਹੜੇ ਵੀ ਭਾਈ ਸੁਣ ਰਹੇ ਆ ਉਹ ਉਹਨਾਂ ਨੂੰ ਇਹ ਜਿਹੜੀ ਅੱਜ ਰੀਅਲ ਬਾਰਡਰ ਸਿਚੁਏਸ਼ਨ ਇਹ ਆંકੜਿਆਂ ਤੋਂ ਪਤਾ ਲੱਗਦੀ ਆ ਵੀ ਕੀ ਕੁਛ ਹੋ ਰਿਹਾ ਆ। ਸੋ ਇਹ ਆંકੜੇ ਕਾਫੀ ਡਰਾਉਣੇ ਨੇ। ਆਪਾਂ ਕਹਿ ਸਕਦੇ ਹਾਂ ਵੀ ਸਖਤੀ ਦੇ ਮਾਮਲੇ ਵਿੱਚ ਵੀ ਕਾਫੀ ਸਖਤੀ ਵੱਲ ਨੂੰ ਇਹ ਜਿਹੜਾ ਇਸ਼ਾਰਾ ਕਰ ਰਹੇ ਆ। ਇਹ ਸਿਰਫ ਪਿਛਲੇ 4 ਮਹੀਨਿਆਂ ਦੇ ਆ। ਆਉਣ ਵਾਲੇ ਸਮੇਂ 'ਚ ਕਿਉਂਕਿ ਜੇ ਆਪਾਂ ਅਟਰਨੇਟਿਵ ਕਹਿਣਾ ਜੀ ਹੁਣ ਇਲੈਕਸ਼ਨ ਨੂੰ ਵੀ ਮੁੱਦੇ ਦੇ ਤੌਰ ਦੇ ਉੱਤੇ ਦੇਖੀ, ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਉੱਭਰਨਾ ਆ ਇਸ ਵਾਰੀ ਫਿਰ ਇਲੈਕਸ਼ਨ 'ਚ। ਤਾਂ ਬਾਈਡਨ ਹੈਰਿਸ ਪ੍ਰਸ਼ਾਸਨ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਸੌਫਟ ਨਹੀਂ ਹੈਗੇ ਬਾਰਡਰ ਦੇ ਉੱਤੇ, ਤੇ ਇਹ ਕੰਮ ਜਿਹੜਾ ਉਹ ਤਿੱਖਾ ਹੀ ਹੋਣਾ ਆ, ਢਿੱਲਾ ਨਹੀਂ ਹੁੰਦਾ ਹੁਣ। ਜਿੰਨੀ ਵਾਰੀ ਹੁਣ ਮੈਨੂੰ ਲੱਗਦਾ ਕਿ ਉਹਨੇ ਇਮੀਗ੍ਰੇਸ਼ਨ ਦੀ ਗੱਲ ਕਰਨੀ, ਉਹਨੇ ਵੀ ਆંકੜਾ ਰੱਖ ਦੇਣਾ ਕਿ ਤੂੰ 1,80,000 ਕੀਤੇ ਸੀਗੇ, ਮੈਂ 2,52,000 ਕੀਤੇ ਆ, ਮੈਂ ਤਾਂ ਤੇਰੇ ਤੋਂ ਵੀ ਸਖਤ ਆ। ਹਾਂ, ਉਹਨੇ ਕਿਹੜਾ ਤੂੰ ਤਾਂ ਫੈਮਲੀਆਂ ਕੀਤੀਆਂ ਕੋਈ ਡਿਪੋਰਟ ਨਹੀਂ, ਤੇ ਮੈਂ ਤੇ ਇੰਨੀਆਂ ਫੈਮਲੀਆਂ ਡਿਪੋਰਟ ਕੀਤੀਆਂ ਹਨਾ। ਤੇ ਤੁਸੀਂ ਤੇ ਵੇਟ ਕਰਦੇ ਸੀਗੇ ਕਿ ਕਦੋਂ ਦੇਸ਼ ਵਾਲੇ ਇਹਨਾਂ ਦੇ ਵਾਪਸ ਲੈਣਗੇ। ਆਪਾਂ ਮੈਕਸੀਕੋ ਨਾਲ ਡੀਲ ਬਣਾ ਕੇ ਉੱਥੇ ਬੰਦੇ ਭੇਜਦੇ ਆ।
ਸੋ ਬਾਰਡਰ ਇਹਦੇ ਵਿੱਚ ਹੁਣ ਮੈਂ ਇੱਕ ਚੀਜ਼ ਕਹੂੰਗਾ, ਜਿਹੜਾ ਸੇਮ ਪਹਿਲਾਂ ਸਾਡਾ ਡਿਸਕਲੇਮਰ ਇਹ ਹੈ ਕਿ ਕਿਸੇ ਨੂੰ ਆਪਾਂ ਕਹਿ ਨਹੀਂ ਰਹੇ ਬਾਰਡਰ ਟੱਪੋ, ਨਾ ਆਪਾਂ ਕਹਿ ਸਕਦੇ ਹਾਂ, ਤੇ ਜੇ ਆਪਾਂ ਕਵਾਂਗੇ ਫਿਰ ਤਾਂ ਸਾਡਾ ਵੀ ਉਹੀ ਸਮਗਲਿੰਗ ਵਾਲਾ ਹਿਸਾਬ ਕਿਤਾਬ ਹੋਊਗਾ। ਸੋ ਆਪਾਂ ਜਿਹੜਾ ਐਜ਼ ਅ ਲਾਇਰ ਆ, ਕਈ ਵਾਰੀ ਸਾਡੇ ਕੋਲ ਸਲਾਹ ਵੀ ਲੋਕੀ ਜਿਹੜਾ ਫੋਨ ਤੇ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਬਾਰਡਰ ਕਿੱਦਾਂ ਟੱਪਣਾ ਜਾਂ ਕਿੱਦਾਂ ਟੱਪੀਦਾ, ਕੋਈ ਸਲਾਹ ਨਹੀਂ ਵਕੀਲ ਦੇ ਸਕਦਾ, ਕੋਈ ਵਕੀਲ ਤੁਹਾਨੂੰ ਕਹਿ ਨਹੀਂ ਰਿਹਾ ਕਿ ਬਾਰਡਰ ਟੱਪੋ, ਇੱਥੇ ਆਓ। ਜਿਹੜਾ ਵਕੀਲ ਦਾ ਰੋਲ ਆ ਉਹ ਇਹ 4 ਚੁਫੇਰਿਆਂ 'ਚ ਅਮਰੀਕਾ ਦੇ ਜਿਹੜਾ ਸ਼ੁਰੂ ਹੁੰਦਾ ਵਾ, ਜਦੋਂ ਬੰਦਾ ਜੇਲ੍ਹ 'ਚ ਹੁੰਦਾ, ਉੱਥੋਂ ਜਿਹੜਾ ਵਕੀਲ ਦੀ ਕੋਈ ਉਹ ਨਹੀਂ ਕਿ ਤੁਸੀਂ ਕਿਹੜੇ ਮੈਥਡ ਨਾਲ ਆਉਣਾ ਜਾਂ ਬਾਰਡਰ ਤੇ ਕੀ ਕਹਿਣਾ ਜਾਂ ਕਿੱਦਾਂ। ਪਰ ਤੁਹਾਨੂੰ ਇੱਕ ਸਾਰਿਆਂ ਨੂੰ ਸਲਾਹ ਇਹ ਆ ਕਿ ਜਿਹੜੇ ਬੰਦੇ ਦਾ ਕਲੇਮ ਆ, ਜਿਹੜਾ ਵੀ ਕਲੇਮ ਆ, ਉਹ ਲਾਪਰਵਾਹੀ ਨਾ ਹੁਣ ਕਦੀ ਕਰੇ। ਇੰਟਰਵਿਊ ਜਿਹੜੀ ਹੋਣੀ ਆ, ਕਈ ਵਾਰੀ ਨਾ ਜਵਾਕ ਉੱਥੋਂ ਪੈਸਾ ਧੇਲਾ ਐਡਾ ਜ਼ਿਆਦਾ ਲਾ ਕੇ ਜਿਹੜੇ ਲੱਖਾਂ ਦੇ ਵਿੱਚ ਆਉਂਦੇ ਆ, ਤੇ ਆ ਕੇ ਜਦੋਂ ਬਾਰਡਰ ਤੇ ਕਈ ਵਾਰੀ ਸਾਨੂੰ ਹੁਣ ਅਪੀਲ ਲਈ ਹਾਇਰ ਕਰਦੇ ਆ, ਤੇ ਬਿਲਕੁਲ ਸਿੰਪਲ ਸਵਾਲ ਕਿ ਕੀ ਪ੍ਰੋਬਲਮ ਆ, ਕਿਤੋਂ ਖਤਰਾ, ਕੀ ਹਿਸਾਬ ਕਿਤਾਬ ਸੀਗਾ, ਤੇ ਬੰਦੇ ਦੇ ਜਵਾਬ ਹੀ ਨਹੀਂ ਜਿਹੜੇ ਹੈਗੇ ਪ੍ਰੀਪੇਅਰਡ, ਜਿਹੜੇ ਬੇਸਿਕ ਹੁੰਦੇ ਆ। ਸੋ ਇਹ ਆ ਕਿ ਤੁਹਾਡਾ ਜਿਹੜਾ ਕੇਸ, ਪਹਿਲੀ ਫਾਈਟ ਤੁਹਾਡੀ ਇੱਦਾਂ ਕਿ ਤੁਹਾਡੀ ਜਿਹੜਾ ਕਲੇਮ ਜਿਹੜਾ ਤੁਹਾਡਾ ਕੀ ਹੈਗਾ, ਤੁਹਾਨੂੰ ਹਰੇਕ ਚੀਜ਼ ਜਿਹੜੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਵਿੱਚ ਹੁਣ ਕੋਈ ਭੁਲੇਖਾ ਨਾ ਰੱਖਿਓਗੇ, ਤੁਹਾਡੇ ਕੋਲ ਪੁੱਛਣਾ ਨਹੀਂ ਹੈਗਾ, ਤੁਹਾਡੀ ਉੱਥੇ ਕਿਸੇ ਤੁਹਾਡੇ ਸੱਜਣ ਮਿੱਤਰ ਨੇ ਮਦਦ ਕਰ ਦੇਣੀ ਹੈ, ਵਕੀਲ ਨੇ ਮਦਦ ਕਰ ਦੇਣੀ। ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਬਿਆਨ ਕਹਿੰਦੇ ਆ, ਤੁਹਾਡੇ ਬਿਆਨ ਜਿਹੜੇ ਹੋਣੇ ਆ ਪੂਰੇ ਸਟ੍ਰਿਕਟਲੀ, ਤੇ ਇੰਨਾ ਉਹਨਾਂ ਕੋਲ ਟਾਈਮ ਨਹੀਂ ਹੈਗਾ ਇੱਕ ਦੋ ਤੁਹਾਡਾ ਗਲਤ ਜਵਾਬ ਹੋਏ ਤੇ ਚੱਕ ਕੇ ਉਹਨਾਂ ਨੇ ਸਿੱਧੇ ਪਾ ਦੇਣਾ ਤੁਹਾਨੂੰ। ਜਿਹੜੀ ਬਾਈਡਨ ਸਰਕਾਰ ਆ ਉਹਨੇ ਕਾਈਂਡ ਆਫ ਇਹੀ ਕਿਹਾ ਕਿ ਜਿੰਨੇ ਜ਼ਿਆਦਾ ਹੁਣ ਡਿਪੋਰਟ ਹੋਣ ਉਨਾ ਜ਼ਿਆਦਾ ਵਧੀਆ। ਸੋ ਇਹ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਇਸ ਵੇਲੇ ਚੱਲਣ ਦਿਆ, ਤੇ ਹਰੇਕ ਟਾਈਮ ਤੇ ਤੁਹਾਨੂੰ ਆਪਣਾ ਜਿਹੜਾ ਕੇਸ ਆ ਪੂਰਾ ਪਤਾ ਹੋਣਾ ਚਾਹੀਦਾ, ਉਹਦੀ ਡੀਟੇਲਸ ਨਿਟੀ ਗ੍ਰਿਟੀ ਜਿਹਨੂੰ ਕਹਿੰਦੇ ਆ, ਪੂਰੀ ਪਤਾ ਹੋਣੀ ਚਾਹੀਦੀ ਹੈ।